Viewers, welcome back in our program. जी डॉक्टर साहब एंड वाले शुरू तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਾਵਾਂਗੇ। ਸਾਡੇ ਪਹਿਲੇ ਸੈਗਮੈਂਟ ਤੇ ਫੇਸਬੁੱਕ ਮੈਸੇਜ ਕਾਫੀ ਸਾਰੇ ਆਏ ਨੇ ਸਾਡੇ ਦਰਸ਼ਕਾਂ ਦੇ, ਅਸੀਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਜਸਵਿੰਦਰ ਸਿੰਘ ਜੀ ਦਾ। ਇਹ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, it was great event. I did miss it but I did watch on live. Good effort never fails. Again great. We always with you. Thank you. बहुत शुक्रिया वीर जसविंदर सिंह जी। असी समझते हैं भी सारे पंथ का साझा काम है। ਜਿਹੜੇ ਵੀਰ ਭੈਣ ਇਸ ਨਾਲ नहीं भी ਤੁਰੇ, ਅਸੀਂ ਆਸ ਕਰਦੇ ਹਾਂ ਕਿ ਅਲਟੀਮੇਟਲੀ ਇਹ ਸਾਡਾ 30 ਮਿਲੀਅਨ ਸਿੱਖ ਨੇਸ਼ਨ ਦਾ ਕਾਫਲਾ ਟੁਗੈਦਰਨੈਸ ਦੇ ਨਾਲ ਹੀ ਆਪਣੇ ਨਿਸ਼ਾਨੇ ਨੂੰ ਹਾਸਲ ਕਰ ਸਕੇਗਾ। ਜੀ ਭੈਣ ਮਨਮੰਥਨ ਕੌਰ ਜੀ ਦਾ ਮੈਸੇਜ ਆਇਆ ਹੈ, ਕੰਗ੍ਰੈਚੁਲੇਸ਼ਨਸ ਔਨ accomplishing the very important event of taking the very first step towards the creation of World Sikh Parliament this past weekend. Caught most of it on TV84. Thank you and best wishes to all who were part of it. हाँ जी भैन जी, बहुत तुहाडा शुक्रिया। पर तुहाडी गैर हाज़री असीं लाते हैं कीती है। तुसीं न्यूयॉर्क च रहंदे हो, तुहानूं जरूर आना चाहिदा सी। कश्मीर वर्क जी लिखते ने डॉक्टर साहब, तुहानूं ते तुहाडी सारी टीम नूं वाहिगुरू जी का खालसा वाहिगुरू जी की फतेह। इन्हां ने खालसा जिंदाबाद 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 जिंदाबाद। आनंदनाथ सिंह लिखते ने डॉक्टर साहब वाहिगुरू जी का खालसा वाहिगुरू जी की फतेह। बेनती है कि ਮੈਂਬਰਾਂ ਨੂੰ ਬੇਨਤੀ ਕਰੋ ਕਿ ਆਪਦੇ ਨਾਵਾਂ ਨਾਲ ਜਾਤ ਪਾਤੀ ਬ੍ਰਾਹਮਣੀ ਕੋਡ ਨੂੰ ਨਾ ਵਰਤਿਆ ਕਰ। ਤੁਸੀਂ ਬਿਲਕੁਲ ਠੀਕ ਕਿਹਾ। ਸਿਰਫ ਨਾਵਾਂ ਨਾਲ ਵਰਤਨ ਤੱਕ ਹੀ ਗੱਲ ਮਹਿਦੂਦ ਨਾ ਹੋਏ। ਮੈਂ ਸਮਝਦਾ ਵੀ ਇਹ ਜਾਤ ਪਾਤ ਦਾ ਕੋਡ ਉਦੋਂ ਹੀ ਟੁੱਟੇਗਾ ਜਦੋਂ ਅਸੀਂ ਆਪਣੇ ਬੱਚੇ ਬੱਚੀਆਂ ਦੇ ਆਨੰਦ ਕਾਰਜ ਇਸ ਜਾਤ ਪਾਤ ਦੀ ਵਲਗਨ ਚੋਂ ਨਿਕਲ ਕੇ ਗੁਰਸਿੱਖ ਨਾਲ ਭੇਦ ਵਰਤੇ ਵਾਂਗ ਕਰਾਂਗੇ। ਬਿਲਕੁਲ। ਹਰਦੀਪ ਸਿੰਘ ਮਾਇਆ ਲਿਖਦੇ ਨੇ ਖਾਲਸਾ ਪਾਰਲੀਮੈਂਟ ਦੀਆਂ ਮਾਹੀ ਦੀਆਂ ਲਿਖਦੇ ਨੇ ਖਾਲਸਾ ਪਾਰਲੀਮੈਂਟ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ। ਗੁਰੂ ਦਿਆਲ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ। ਵੀਰ ਹਰਦੀਪ ਸਿੰਘ ਜੀ, ਅਸੀਂ ਸ਼ੁਰੂਆਤ ਕੀਤੀ ਹੈ। ਇਹ ਵਰਲਡ ਸਿੱਖ ਕਨਵੈਨਸ਼ਨ ਸੀ, ਬੇਬੀ ਸਟੈਪ ਹੈ और अजे एक लंबी प्रोसैस चो निकल के असी खालसा पार्लीमेंट तक पहुंचांगे। पर फिर भी तुहाडीआं शुभकामनावां लई बहुत-बहुत धन्यवाद। धर्मिंदर सिंह भी सानू फतेह बुलांदे ने। रजिंदर सिंह सिंधु सानू 2020 लिखते ने। आनंदनाथ सिंह लिखते ने सच्चो सच प्रोग्राम सानू अफीम वांगू लग गया है, इसकी डोज वधाउण बारे जरूर सोचो। ज्यादा अफीम फिर नुकसान करदी है पर असी जरूर थोड़ा बहुत इस इंक्रीज करांगे वक्त जी। गुरविंदर सिंह सिखो लिखदे ने सून इंडिया मैं पढ़ देना वक्त नाल। सून इंडिया इज गोइंग टू स्प्लिट in coming years because Jammu, Punjab, 7 sister states, Assam, etc., Karnataka are all demanding freedom. GDP is falling in all states. Farmers already accumulated near Delhi from last 10 days. They had blocked to enter Delhi. Farmers are backbone of country and all are bankrupted. ਇਹ ਬਿਲਕੁਲ ਠੀਕ ਹੈ। ਪਰ ਜਿਸ ਕਿਸਮ ਦਾ ਹਿੰਦੂਤਵਾ ਨੇ ਜਿਹੜੀਆਂ ਨਾਰਥ ਈਸਟ ਦੀਆਂ 7 ਸਿਸਟਰ ਸਟੇਟਸ ਨੇ ਜਿਵੇਂ ਇਹਨਾਂ ਨੇ ਕੰਟਰੋਲ ਕੀਤਾ ਔਰ ਜਿਵੇਂ ਹਿੰਸਾ ਫੈਲਾਈ ਹੋਈ ਹੈ, ਇਹ ਉਸ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਏਗਾ। ਨਾਜ਼ੀਆਂ ਦੇ ਜ਼ੁਲਮਾਂ ਨੂੰ ਲੋਕ ਭੁੱਲ ਜਾਣਗੇ ਇਹ ਜਿਸ ਡਾਇਰੈਕਸ਼ਨ ਵੱਲ ਜਾ ਰਹੇ। ਬਿਲਕੁਲ। ਸਮਰਕੋਟਲਾ ਵੀ ਸਾਨੂੰ ਲਿਖਦੇ ਨੇ ਖਾਲਸਾ ਜ਼ਿੰਦਾਬਾਦ ਐਂਡ ਕਹਿੰਦੇ ਨੇ ਗ੍ਰੇਟ ਜੌਬ। ਐਂਡ ਸੁਰਿੰਦਰ ਸਿੰਘ ਲਿਖਦੇ ਨੇ ਫਤਿਹ। ਸ਼ਮਸ਼ੇਰ ਸਿੰਘ ਵੀ ਫਤਿਹ ਲਿਖਦੇ ਨੇ। ਹਰਭਜਨ ਸਿੰਘ ਵੀ ਫਤਿਹ ਲਿਖਦੇ ਨੇ। ਸੁਰਿੰਦਰ ਸਿੰਘ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਸੇਖੋ, ਸ਼ਮਸ਼ੇਰ ਸਿੰਘ, ਸੰਧੂ ਸਿੰਘ, ਰਜਵਿੰਦਰ ਸਿੰਘ, ਜਰਨੈਲ ਸਿੰਘ ਖਾਲਸਾ ਨਡਾਲੋਂ, ਸੁਖਵਿੰਦਰ ਸਿੰਘ ਖਾਲਸਾ ਫੌਜੀ ਵੀ ਸਾਨੂੰ ਲਿਖਦੇ ਨੇ। ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਜੀ। हाँ जी, दूसरे सैक्शन च गुरजंट सिंह कश्मीर विरक, हाकम सिंह सहोता, जे सिंह समाणा, जस्सा सिंह संदर कश्मीर विरक ਜਿਹੜੇ ਕਹਿੰਦੇ ਨੇ ਜੇ ਸਿੱਖ ਨਾ ਜਾਗੇ ਤਾਂ ਤਿਆਰ ਰਹਿਣ ਪੰਜਾਬੀ ਬਾਕੀ ਹੈ। ਮੇਰ ਸਿੰਘ, ਗੁਰਜੰਟ ਸਿੰਘ, ਕਮਲਜੀਤ ਸਿੰਘ ਮਾਨ, ਬਲਿਹਾਰ ਸਿੰਘ ਕੰਗ, ਬੇਅੰਤ ਸਿੰਘ ਖਾਲਿਸਤਾਨੀ, ਇਹਨਾਂ ਸਾਰਿਆਂ ਦੇ ਵਿਚਾਰ ਨੇ। ਔਰ ਮੇਰਾ ਖਿਆਲ ਹੈ ਕਿ ਵੀ ਡਾਕਟਰ ਸਾਹਿਬ ਇੱਕ ਮੈਂ ਤੁਹਾਨੂੰ ਕਹਿਣਾ ਸੀ, ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ। ਸਾਨੂੰ ਇੱਕ ਸੁਝਾਅ ਵੀ ਆਇਆ ਕਿ ਅਸੀਂ ਨੀਚੇ ਤੋਂ ਮਤਲਬ ਮੈਸੇਜ ਪੜ੍ਹਨੇ ਸ਼ੁਰੂ ਕਰਿਆ ਕਰੀਏ, ਕਿਉਂਕਿ ਜਿਹੜੇ ਆਪਾਂ ਉੱਪਰ ਵਾਲੇ ਮੈਸੇਜ ਪੜ੍ਹਦੇ ਹਾਂ ਉਹ ਇਹਨਾਂ ਦੇ ਐਂਡ ਵਾਲੇ ਮੈਸੇਜ ਹੁੰਦੇ ਨੇ। ਜਦੋਂ ਆਪਾਂ ਥੱਲੇ ਸਕਰੋਲ ਡਾਊਨ ਕਰਦੇ ਹਾਂ ਉਹ ਇਹਨਾਂ ਨੇ ਫਸਟ ਸਾਨੂੰ ਲਿਖੇ ਹੁੰਦੇ ਨੇ ਮੈਸੇਜ। ਅੱਛਾ ਜੀ, ਵੈਰੀ ਗੁੱਡ। ਤਾਂ ਫਿਰ ਅਸੀਂ ਸਾਨੂੰ ਨੀਚੇ ਤੋਂ ਸਟਾਰਟ ਕਰਨੇ ਚਾਹੀਦੇ, ਉਹ ਫਸਟ ਮੈਸੇਜ ਹੁੰਦਾ। ਬਾਕੀ ਇਸ ਸੈਕਸ਼ਨ 'ਚ ਵੀ ਜਿਹੜਾ ਹੈ ਬਹੁਤ ਸਾਰੇ, ਪਰ ਮੈਂ ਟਾਈਮ ਵੱਲ ਦੇਖ ਰਿਹਾ ਅਸੀਂ ਜੀ ਕੰਟੀਨਿਊ ਕਰ ਸਕਦੇ। ਓਕੇ, ਐਂਡ ਵਾਲੇ ਇਸ਼ੂ ਬਾਰੇ ਗੱਲਬਾਤ ਕਰਾਂਗੇ ਜੀ ਡਾਕਟਰ ਸਾਹਿਬ।
ਦੇਖੋ ਜਿਵੇਂ ਇੰਗਲੈਂਡ ਦੇ ਵਿੱਚ ਇੱਕ ਪਾਸੇ ਜਿਵੇਂ ਅਸੀਂ ਜੱਗੀ ਜੌਲ ਦੀ ਗੱਲ ਕਰਦੇ ਹਾਂ, ਭਾਰਤ ਨੇ ਕਿਵੇਂ ਇੰਗਲੈਂਡ ਦੇ ਸ਼ਹਿਰੀ ਜਿਹੜੇ ਸਕਾਟਲੈਂਡ ਦੇ ਰਹਿਣ ਵਾਲੇ ਨੇ ਉਹਨਾਂ ਨੂੰ 4 ਨਵੰਬਰ ਤੋਂ ਲੈ ਕੇ ਹੁਣ ਤੱਕ ਕੋਈ ਚਲਾਨ ਪੇਸ਼ ਨਹੀਂ ਕੀਤਾ, ਕੋਈ ਦੋਸ਼ ਆਇਤ ਨਹੀਂ ਕੀਤੇ ਜੀ, ਔਰ ਉਹਨਾਂ ਨੂੰ ਕਿਸ ਮੁਸ਼ਕਲ ਦੇ ਵਿੱਚ ਪਾਇਆ ਹੋਇਆ। ਪਰ ਇਸ ਦਾ ਅਸਰ ਇਹ ਹੈ ਕਿ ਇੰਗਲੈਂਡ 'ਚ ਖਾਸ ਤੌਰ 'ਤੇ ਜਿਵੇਂ ਸਕਾਟਲੈਂਡ 'ਚ ਉਹਨਾਂ ਦੇ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ ਔਰ ਦੂਸਰਿਆਂ ਨੇ ਵੀ, ਔਰ ਇਸੇ ਤਰ੍ਹਾਂ ਕ੍ਰਿਸਚੀਅਨਸ ਦੀ ਪਰਸੀਕਿਊਸ਼ਨ ਜੋ ਕੇਰਲਾ 'ਚ ਚੱਲ ਰਿਹਾ ਹੈ, ਬਾਕੀ ਥਾਵਾਂ 'ਤੇ ਹੁਣ ਇਹਨਾਂ ਦੀ ਜਿਹੜੀ ਹੈ ਆਉਣ ਵਾਲੇ ਪੀਰੀਅਡ 'ਚ ਜਿਹਨੂੰ ਇਹ ਕਾਮਨਵੈਲਥ ਹੈਡਸ ਆਫ ਗਵਰਨਮੈਂਟ ਮੀਟਿੰਗ ਕਹਿੰਦੇ ਨੇ, ਚੋਗਮ, ਇਹ ਲੰਡਨ ਔਰ ਵਿੰਡਜ਼ਰ 'ਚ ਹੋਣੀ ਹੈ। ਇਹ ਅਪ੍ਰੈਲ ਦੇ ਵਿੱਚ ਹੋਣ ਜਾ ਰਹੀ ਹੈ, ਜਿਹਦੇ 'ਚ ਮੋਦੀ ਨੇ ਵੀ ਆਉਣਾ ਹੈ। ਔਰ ਜਿਹੜੀ ਡਿਬੇਟ ਪਾਰਲੀਮੈਂਟ ਦੇ ਵਿੱਚ ਹੋਈ ਉਹਦੇ 'ਚੋਂ ਹੈਡਲਾਈਨ ਇਹ ਹੈ, ਬ੍ਰਿਟਨ ਟੂ ਟੇਕ ਅਪ ਪਰਸੀਕਿਊਸ਼ਨ ਆਫ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ, ਕਿ ਜੋ ਭਾਰਤ ਦੇ ਵਿੱਚ ਚੱਲ ਰਹੀ ਹੈ ਮਾਈਨੋਰਿਟੀਜ਼ ਦੀ ਘੱਟ ਗਿਣਤੀਆਂ ਦੀ ਪਰਸੀਕਿਊਸ਼ਨ, ਉਸ ਦਾ ਇਸ਼ੂ ਲੈਣਗੇ ਜੀ। ਔਰ ਉਹਦੇ 'ਚ ਉਹਨਾਂ ਨੇ ਕ੍ਰਿਸਚੀਅਨਸ ਐਂਡ ਸਿੱਖਸ ਦੀ ਗੱਲ ਖਾਸ ਤੌਰ ਤੇ ਕੀਤੀ ਹੈ। ਔਰ ਬ੍ਰਿਟਨ ਵਿਲ ਰੇਜ਼ ਦਾ ਇਸ਼ੂ ਆਫ ਅਲੈਜਡ ਪਰਸੀਕਿਊਸ਼ਨ ਆਫ ਕ੍ਰਿਸਚੀਅਨਸ ਐਂਡ ਸਿੱਖਸ ਇਨ ਇੰਡੀਆ during April meeting of the Commonwealth Heads of Government meeting in London and Windsor, following demands by MPs to take it up with Prime Minister Modi। ਕਿਉਂਕਿ ਇੰਨਾ ਪ੍ਰੈਸ਼ਰ ਬਿਲਟ ਹੋਇਆ ਉਹਦੇ 'ਚ ਸਪੈਸੀਫਿਕਲੀ ਜਿਹੜਾ ਜ਼ਿਕਰ ਹੈ, ਕਿਉਂਕਿ ਜ਼ਾਹਰ ਹੈ ਸਿੱਖਾਂ ਦਾ ਜ਼ਿਕਰ ਤਾਂ ਜੱਗੀ ਜੌਲ ਕਰਕੇ ਔਰ ਕ੍ਰਿਸਚੀਅਨਸ ਦਾ ਉਹਨਾਂ ਡਿਊਰਿੰਗ ਅ ਲੈਂਥੀ ਡਿਬੇਟ at the Westminster Hall of House of Commons on freedom of religion or belief last week, MPs cited details of alleged persecution in India, Pakistan, Bangladesh and elsewhere, and demanded that ministers discuss it when Commonwealth leaders are here for Chogam। कि ये Parliament the member parliaments ने मांग की थी। Ministry of External Affairs office in India said the ministry would need to see the transcript of the debate before making any comments on the issue। कि ਅਸੀਂ ਦੇਖਾਂਗੇ ਕਿ ਡਿਬੇਟ ਦੀ ਟ੍ਰਾਂਸਕ੍ਰਿਪਟ ਕੀ ਹੈ ਔਰ ਉਹਦੇ 'ਚ ਖਾਸ ਤੌਰ ਤੇ ਮਾਰਟਿਨ ਡੌਕਰੀ ਹਫ, ਸਕਾਟਿਸ਼ ਨੈਸ਼ਨਲ ਪਾਰਟੀ, mentioned the detention in Punjab of his constituent Jagtar Singh Jol allegedly without charge, and claimed that members of the Sikh community across the UK have become gravely concerned that they too may be detained on the simple premise of being a member of the Sikh faith। ਇਹ ਉਹ ਮੈਂਬਰ ਪਾਰਲੀਮੈਂਟ ਕਹਿ ਰਿਹਾ ਕਿ ਜੋ ਜੌਲ ਦੇ ਨਾਲ ਹੋਇਆ ਉਸ ਤੋਂ ਆਮ ਸਿੱਖ ਸਮਝਦੇ ਨੇ ਕਿ ਉਹਨਾਂ ਨਾਲ ਵੀ ਇਹੀ ਕੁਝ ਹੋ ਸਕਦਾ ਹੈ ਜੇ ਉਹਦੇ ਨਾਲ ਜੋ ਜੌਲ ਨਾਲ ਹੋਇਆ। Both Dr. Hobbs and Fabian Hamilton Labour raised the issue of alleged persecution of Christians. The former recalled the ancient roots of Christianity in India, but mentioned reports alleging that India was one of the most dangerous countries to practice Christianity, कि भी ये थोड़े सब तो खतरनाक बनी है। और फिर उन्हें जड़ा क्या कि he made some profound points about Prime Minister Modi and about Christian and Sikh minorities in India. We will do our best to raise some of those in an appropriate manner in the Commonwealth Heads of Government meeting in mid-April to ensure the Parliament's voice is properly heard। ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹਨਾਂ ਨੂੰ ਉਠਾਵਾਂਗੇ ਤਾਂ ਕਿ ਇਹ ਜਿਹੜਾ ਇਹਨਾਂ ਦੋਨਾਂ ਹੀ ਕੌਮਾਂ ਦੇ ਨਾਲ ਜੋ ਹੋ ਰਿਹਾ ਉਸ ਬਾਰੇ ਜਿਹੜਾ ਪ੍ਰੋਪਰਲੀ ਧਿਆਨ ਦਿੱਤਾ ਜਾਵੇ। ਮੈਂ ਦੇਖ ਰਿਹਾ ਘੜੀ ਵੱਲ ਕੇ ਟਾਈਮ ਜਿਹੜਾ ਸਾਰੇ ਦਰਸ਼ਕਾਂ ਦਾ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਰਾਗ ਆਸਾ ਦਾ ਸ਼ਬਦ ਘਰ ਦੂਜਾ ਮਹੱਲਾ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ। ਰਹਾਓ ਜ਼ਾਹਰ ਹੈ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੈ। ਹੁਣ ਜਦੋਂ ਦਰਸ਼ਨ ਦੀ ਗੱਲ ਹੁੰਦੀ ਹੈ, ਜਦੋਂ ਅਸੀਂ ਹਿੰਦੂ ਮਤ ਜਾਂ ਬ੍ਰਾਹਮਣ ਮਤ ਦੀ ਗੱਲ ਕਰਦੇ ਤੇ 4 ਵੇਦ ਨੇ, ਰਿਗ, ਸ਼ਾਮ, ਯਜੁਰ, ਅਥਰਵ, ਤੇ 6 ਸ਼ਾਸਤਰ ਨੇ ਜਿਨ੍ਹਾਂ ਨੂੰ ਖੱਟ ਸ਼ਾਸਤਰ ਜਿਹੜਾ ਹੈ, ਜਾਂ ਅਸੀਂ ਜਦੋਂ 6 ਘਰ 6 ਗੁਰ 6 ਉਪਦੇਸ਼ ਕਹਿੰਦੇ ਆ ਤੇ 6 ਜਿਹੜੇ ਦਰਸ਼ਨ ਨੇ ਉਹਨਾਂ ਦੀ ਗੱਲ ਹੈ, ਜਿਹਦੇ 'ਚ ਸੰਖਿਆ ਦਰਸ਼ਨ ਹੈ, ਨਿਆਇਕ ਦਰਸ਼ਨ ਹੈ, वैशेषिक दर्शन है, वेदांत है, मीमांसा है और योग है। ये 6 दर्शन जड़े ने ये हिंदू फिलॉसफी, हिंदू थॉट है। और इधर गुरु नानक साहब फरमाते ने कि भाई साडा तो रब का दर्शन है, जड़ा साडा शास्त्र है वो रब का दीदार है। गुर के दर्शन मुक्त गत होए
ਕਿ ਸਾਡਾ ਸ਼ਾਸਤਰ ਗੁਰੂ ਦਾ ਰੱਬ ਦਾ ਦੀਦਾਰ ਹੈ, ਜਿਸ ਦੇ ਦੀਦਾਰ ਦੇ ਨਾਲ ਮੁਕਤੀ ਹੁੰਦੀ ਹੈ। ਸਾਚਾ ਆਪ ਵਸੈ ਮਨ ਸੋਏ, ਉਹ ਨਿਰੰਕਾਰ ਹੀ ਅਲਟੀਮੇਟ ਟਰੂਥ ਹੈ। ਔਰ ਸਾਡੇ ਦਰਸ਼ਨ ਦੇ ਵਿੱਚ ਉਹ ਨਿਰੰਕਾਰ ਆ ਕੇ ਹਿਰਦੇ ਵਿੱਚ ਵਸ ਜਾਂਦਾ ਹੈ। ਹਰ ਦਰਸ਼ਨ ਪਾਵੈ ਵਡ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਕਿ ਇਹ ਰੱਬ ਦਾ ਦਰਸ਼ਨ ਵੱਡੇ ਭਾਗਾਂ ਨਾਲ ਹੁੰਦਾ ਹੈ। ਗੁਰੂ ਦਾ ਸ਼ਬਦ ਜਿਹੜਾ ਹੈ ਉਹੀ ਸੱਚੇ ਵੈਰਾਗ ਨੂੰ ਪੈਦਾ ਕਰਦਾ ਹੈ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। ਵੀ ਇਹ ਦੁਨੀਆ ਤੇ ਖਟ ਦਰਸ਼ਨ 6 ਦਰਸ਼ਨਾਂ ਦੀ ਫਿਲਾਸਫੀ ਦੇ ਵਿੱਚ ਫਸੀ ਹੋਈ ਹੈ, ਪਰ ਇੱਥੇ ਜਿਸ ਗੁਰੂ ਦੇ ਦੀਦਾਰ, ਅਕਾਲ ਪੁਰਖ ਦੇ ਦੀਦਾਰ ਦੇ ਉੱਤੇ ਅਸੀਂ ਯਕੀਨ ਕਰਦੇ ਹਾਂ, ਅਗਮ ਅਪਾਰਾ। ਉਹ ਅਗਮ ਹੈ, ਉਸ ਨੂੰ ਮਾਪਿਆ ਨਹੀਂ ਜਾ ਸਕਦਾ, ਉਹ ਇਨਫਿਨਿਟ ਹੈ, ਅਪਾਰ ਹੈ। ਗੁਰ ਦਰਸ਼ਨ ਉਦਰੈ ਸੰਸਾਰ, ਜੇ ਕੋ ਲਾਏ ਭਾਉ ਪਿਆਰਾ। ਭਾਉ ਪਿਆਰਾ ਲਾਏ ਵਿਰਲਾ ਕੋਏ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਕਿ ਗੁਰੂ ਦੇ ਦਰਸ਼ਨ ਨਾਲ, ਰੱਬ ਦੇ ਦੀਦਾਰ ਦੇ ਨਾਲ ਹੀ ਸਾਰਾ ਸੰਸਾਰ ਉਸ ਦਾ ਉਧਾਰ ਹੁੰਦਾ। ਪਰ ਇਸ ਦੇ ਲਈ, ਉਸ ਦੇ ਦਰਸ਼ਨ ਦੇ ਲਈ ਭਾਉ ਕਹਿੰਦੇ ਨੇ ਪਿਆਰ ਨੂੰ, ਕਿ ਮਨ ਦੇ ਅੰਦਰ ਉਸ ਦਾ ਪਿਆਰ ਪੈਦਾ ਕਰਨਾ ਹੁੰਦਾ। ਭਾਉ ਪਿਆਰਾ ਲਾਏ ਵਿਰਲਾ ਕੋਏ, ਇਹ ਜਿਹੜਾ ਅੰਦਰ ਭਾਉ ਦਾ ਲੱਗਣਾ ਹੈ, ਪਿਆਰ ਦਾ ਲੱਗਣਾ ਹੈ, ਇਹ ਕਿਸੇ ਵਿਰਲੇ ਦੇ ਅੰਦਰ ਹੀ ਇਹ ਤਬਦੀਲੀ ਹੁੰਦੀ ਹੈ। ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਤੇ ਜੇ ਅੰਦਰ ਪਿਆਰ ਹੋਏ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਫਿਰ ਜਿਹੜਾ ਹੈ ਉਹ ਮੋਖ ਦੁਆਰ ਵਾਲੀ ਗੱਲ, ਗੁਰ ਕੈ ਦਰਸ਼ਨ ਸਦਾ ਸੁਖ ਹੋਏ, ਫਿਰ ਤੁਹਾਨੂੰ ਉਸ ਚੋਂ ਹਮੇਸ਼ਾ ਜਿਹੜਾ ਸੁਖ ਮਿਲਦਾ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਵਾਰ ਸਦਾਰ। ਨਿਗੁਰੇ ਕੋ ਗਤ ਕਾਈ ਨਾਹੀਂ, ਅਵਗੁਣ ਮੁੱਠੇ ਚੋਟਾਂ ਖਾਈ। ਕਿ ਸਤਿਗੁਰੂ ਦੇ ਦੀਦਾਰ ਦੇ ਨਾਲ ਮੋਖ ਦੁਆਰ, ਮੁਕਤੀ ਦਾ ਦਰਵਾਜ਼ਾ ਖੁੱਲਦਾ। ਔਰ ਸਤਿਗੁਰ ਸੇਵਾ ਪਰਿਵਾਰ ਸਾਧਾਰ, ਉਹ ਸਤਿਗੁਰੂ ਦੀ ਸੇਵਾ ਨਾਲ, ਯਾਦ ਦੇ ਨਾਲ ਸਮੁੱਚੇ ਪਰਿਵਾਰ ਦਾ ਉਧਾਰ ਹੁੰਦਾ। ਤੇ ਜਿਹੜਾ ਰੱਬ ਤੋਂ ਬਿਨਾਂ ਨਿਗੁਰੇ ਕੋ ਗਤ ਕਾਹੀ ਨਹੀਂ, ਉਸ ਦੀ ਕਿਤੇ ਵੀ ਉਹਨੂੰ ਢੋਈ ਨਹੀਂ ਮਿਲਦੀ। ਅਵਗਣ ਮੁੱਠੇ ਚੋਟਾਂ ਖਾਈ, ਉਹ ਔਗਣਾਂ ਦੇ ਵਿੱਚ, ਵਿਕਾਰਾਂ ਦੇ ਵਿੱਚ ਫਸ ਕੇ ਉਹ ਚੋਟਾਂ ਖਾਂਦਾ ਹੈ, ਉਹ ਜਿਹੜਾ ਖੁਆਰ ਹੁੰਦਾ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖ ਤਾਂ ਕੋ ਲਗੈ ਨਾ ਪੀਰ। ਜਮ ਕਾਲ ਤਿਸ ਨੇੜ ਨਾ ਆਵੇ, ਨਾਨਕ ਗੁਰਮੁਖ ਸਾਚ ਸਮਾਵੇ। ਕਿ ਜਿਹਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਹੈ, ਉਸ ਦੇ ਮਨ ਅੰਦਰ ਵੀ ਸੁੱਖ ਹੈ, ਉਹਦਾ ਸਰੀਰ ਵੀ ਸ਼ਾਂਤ, ਉਹ ਇੱਕ ਸਹਿਜ ਦੇ ਵਿੱਚ ਹੁੰਦਾ ਹੈ, ਉਹ ਗੁਰਮੁਖ ਬਣ ਜਾਂਦਾ ਹੈ। ਉਹਨੂੰ ਕਿਸੇ ਕਿਸਮ ਦਾ ਦਰਦ ਵਿਛੋੜਾ ਉਸ ਨੂੰ ਪਰੇਸ਼ਾਨ ਨਹੀਂ ਕਰਦਾ। ਜਮ ਕਾਲ ਤਿਸ ਨੇੜ ਨਾ ਆਵੇ, ਉਸ ਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਜਾਂਦਾ। ਉਹ ਕਦੇ ਇਸ ਡਰ ਚ ਨਹੀਂ ਜਿਉਂਦਾ ਕਿ ਮੌਤ ਨੇ ਆਣਾ। ਨਾਨਕ ਗੁਰਮੁਖ ਸਾਜ ਸਮਾਵੇ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਇਹੋ ਜਿਹਾ ਗੁਰਮੁਖ ਜਿਹੜਾ ਅਲਟੀਮੇਟਲੀ ਸੱਚ ਦੇ ਵਿੱਚ ਹੀ ਜਿਉਂਦਾ ਤੇ ਅਲਟੀਮੇਟ ਉਹ ਸੱਚ ਦੇ ਵਿੱਚ ਹੀ ਸਮਾ ਜਾਂਦਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵੀਅਰਸ ਕੋਲ ਲੈਣੀ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv24.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV24। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।